लो जी फिर अपड़ आया सलीम अलबेला जी होना दे घर ते अगे कुछ दोस्त पहुँच चुके हैं ते नाल वीर सिंह जी ते पिछे नासर हो रही हैं ते पिछे जेबी ते ए हो रही हैं जी वेलकमा ते ए मुंडा अंजम गिल है ते ए जे सलीम अलबेला साहब जिन्होंने ए फुल तुसी आप बनवाया माशाल्लाह जित्ती ते आप चमक जी पाई ਇਹ ਜੀ ਆਪ ਉੱਤੇ ਚਮਕੀਲਾ ਤੋਂ ਪਾਇਆ ए गोगा पसरूई साहब ਇਹ ਕਿਉਂ ਪਾਇਆ ਜੀ ਉੱਤੇ ਚਮਕੀਲਾ ਚਲ ਸਾਹਿਬ ਇੱਧਰ ਆਓ ਸਾਨੂੰ ਇੰਨਾ ਹੀ ਬੋਲ ਆ ਹਲੜਿਆ ਹੀ ਬਹੁਤ ਹੈ ਬਾਰਡਰ ਪਾਰ ਹੋ लो जी लो जी हुण फुल जड़े आ ना नहीं नहीं आ मेरा है ओ मेरा है ਲੜਾਈ पिछे मुंडा तो नहीं है ए वेखो फोटो खिंचे जा रहे हैं ए वेखो ਫੋਟੋ ਪੋਰਟਰੇਟ ਫੈਸ਼ ਪੂਰਾ ਥੋੜਾ ਥੱਲੇ ਕਰੋ ਪੋਰਟਰੇਟ ਤੇ ਪਿੱਛੇ ਖੜੇ ਤੁਸੀਂ जी अपड़ है सलीम जी बैठते हैं अंदर सत श्री अकाल महाराज क्या दिन है क्या दिन है क्या दिन है इन्होंने ना मैंने पक्का पक्का डॉक्टर बना दिता ते हुण मैं भी फिर अपने आप को डॉक्टर ही कह लईदा ਇੱਧਰ ਤਾਂ ਦੇਖ ਲਓ ਭਾਜੀ ਆਂਦੇ ਨੇ ਆਦੇ ਜਿੰਨੇ ਪਾਕਿਸਤਾਨ ਦੇ ਵਲਾਗੀ ਕੰਮ ਹੋਇਆ ਨਾ ਕਿਤੇ ਨਹੀਂਗਾ नहीं नहीं ਮੈਂ ਤੁਹਾਨੂੰ ਦੱਸਾਂ ਸਹੀ ਗੱਲ ਦੱਸਾਂ ਇਹ ਸਾਡੇ ਹੈ ਨਹੀਂਗਾ ਤੁਹਾਡੇ ਬਹੁਤ ਜ਼ਿਆਦਾ ਤੁਸੀਂ ਵੇਖਦੇ ਨਹੀਂ ਜੇ ਫਿਰ ਤੁਸੀਂ ਆਪਣੇ ਕੰਮਾਂ 'ਚ ਬਿਜ਼ੀ ਰਹਿੰਦੇ ਜੇ ਨਾ देखो जिन्हें विलाग नहीं देखा वो जम्या ही नहीं ਓਏ ਹੋਏ ਵਾਹ ਜਿਹਨੇ ਲਾਹੌਰ ਨਹੀਂ ਦੇਖਿਆ ਅਸੀਂ ਜੰਮ ਗਏ ਬਾਈ ਅੱਜ ਤਾਂ 4 ਦਿਨ ਦੇ ਹੋ ਗਏ ए वेखो जी विलाग दी इस टाइम सिचुएशन की है बंदे घट ते कैमरे वध इधर सलीम साहब हैं जी ਜ਼ਾਹਰ ਹੈ ਜੀ ਉਹਨਾਂ ਦੀਆਂ ਮੁਹੱਬਤਾਂ ਸਾਰੀਆਂ ਇੱਧਰ ਹੀ ਆ ਗਈਆਂ ਇਹ ਗੋਗਾ ਜੀ हैं जी इस वार दे कॉमेडी अवार्ड विनर ने ਗੋਗਾ ਜੀ ਕਿੰਜ ਦਾ ਲੱਗਿਆ ਅਵਾਰਡ ਇਸ ਵਾਰ ਦਾ नहीं जी अवार्ड तो वैसे लोकेशन वाइज तो नहीं अवार्ड ਨੂੰ ਲੈਣਾ ਚਾਹੀਦਾ ਵੀ ਅਵਾਰਡ ਇੰਜ ਦਾ ਜਾਂ ਉਂਝ ਦਾ ਅਵਾਰਡ ਇੱਕ ਰਿਸਪੈਕਟ ਵਾ ਜਿਹੜੀ ਤੁਹਾਡੇ ਵੱਲੋਂ ਮੈਨੂੰ ਮਿਲੀ ਆ ਤੇ ਯਾਨੀ ਕਿ ਮੇਰੀ ਇੰਨੀ ਪੰਜਾਬੀ ਦੇ ਬਾਰੇ ਜਾਂ ਮੈਂ ਕੋਈ ਏਡਾ ਵੱਡਾ ਬਸ ਤੁਹਾਡੀ ਜ਼ਰਾ ਨਵਾਜ਼ੀ ਆ ਤੁਹਾਡੀ ਬਹੁਤ ਮਿਹਰਬਾਨੀ ਕਿ ਤੁਸੀਂ ਇਸ ਕਾਬਲ ਸਮਝਿਆ ਤੇ ਮੈਨੂੰ ਜਿਹੜਾ ਐਪਰੀਸੀਏਸ਼ਨ ਤੁਹਾਡੇ ਵੱਲੋਂ ਮਿਲੀ ਆ ਗੋਗਾ ਜੀ ਸਲੂਟ ਹੈ ਤੁਹਾਡੇ ਕੰਮ ਨੂੰ ਬਹੁਤ ਸੋਹਣਾ ਲੱਗਾ ਤੁਹਾਡਾ ਕੰਮ ਸਲੀਮ ਜੀ ਹੋਰਾਂ ਦੇ ਨਾਲ ਨਾ ਤੇ ਤੁਹਾਡੇ ਉਸਤਾਦ ਪੱਕੇ ਨੇ ਤੇ ਤੁਸੀਂ ਵੀ ਪੱਕੇ ਹੋ ਤੇ ਪੱਕਿਆਂ ਬੰਦਿਆਂ ਨੂੰ ਕਾਮਯਾਬੀਆਂ ਮਿਲਦੀਆਂ ਬਸ ਥੈਂਕ ਯੂ ਜੀ ਸੋ ਇਹ ਅਵਾਰਡ ਵੀ ਇੱਕ ਨਿੱਕੀ ਜੀ ਤੁਹਾਡੀ ਕਾਮਯਾਬੀ ਨੂੰ ਸੈਲੀਬ੍ਰੇਟ ਕਰਨ ਦੀ ਕੋਸ਼ਿਸ਼ ਸੀ ਹਾਂ ਬਈ ਆ ਜਿਹੜਾ यार इधर ना बंद कर दो भाई अंदर आ जाओ दरवाजा बंद कर दो दरवाजा बंद कर दो ਹਾਂ ਸਰ ਜੀ अस्सलाम वालेकुम जी सत श्री अकाल जी ते चढ़दा ते लहंदा पंजाब रब इन्हां नूं अपने हिफ्ज़ो मान च रखे कायम और दायम रखे पंजाब है तो पंजाबी है ते पंजाबी मामूली है तो पंजाब है ते असी करमजीत अनमोल भाजी बहुत वधिया कलाकार आ चढ़दे पंजाब बल्कि पूरी दुनिया दे फनकार जिहड़ा हुंदा ना उहदे लई देशां दी कोई अच्छी शब्द नहीं हुंदे पूरी दुनिया इन्हां नूं सुणदी क्योंकि लता जी उधर भी सुने जांदे इधर भी गुलाम अली इधर भी सुने जांदे जी गुलाम अली उधर भी सुने जांदे ਤੇ ਅਸੀਂ ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਆ ਤੁਸੀਂ ਮੇਰੇ ਘਰ ਆਏ ਹੋ ਥੈਂਕ ਯੂ ਭਾਈ ਤੇ ਅਸੀਂ ਤੁਹਾਨੂੰ ਬਸ ਸ਼ਬ ਹੈ ਹੀ ਨਹੀਂ ਤੇ ਖੁਸ਼ੀ ਹੈ ਜੀ ਸਾਨੂੰ ਤੇ ਸਾਡੀ ਮਾਮੂਲੀ ਕਾਨਫਰੰਸ ਵੀ ਸੀ ਉਹਦੇ ਜਾਏ ਤੇ ਤੁਸੀਂ ਆਏ ਹੋ ਅੱਜ ਘਰ ਚਾਹ ਤੇ ਮੇਰੇ ਕੋਲ ਤੇ ਖਾਣਾ ਤੇ ਮੇਰਾ ਹਲ ਗੋਗੇ ਨੇ ਹੱਥ ਨਾਲ ਦਿੱਤਾ ਮੈਂ ਤੁਹਾਨੂੰ ਖਵਾਉਣਾ ਸੀ ਇਹਨੇ ਹੱਥ ਲਾ ਦਿੱਤਾ ਭਾਜੀ ਨਹੀਂ ਖਾਣਾ ਵੀ ਕਰਦਾ ਜੀ ਔਰ ਗੋਗੇ ਦੇ ਹੱਥਾਂ ਲਾਇਆ ਨਾਲ ਖਾਣਾ ਹੋਰ ਵੀ ਸਵਾਦ ਬਣ ਗਿਆ ਕਿਰਪਾ ਜੀ ਸ਼ਾਮੀ ਖਾ ਇਧਰ ਵੀਰ ਸਿੰਘ ਭਾਜੀ ਤੇ ਇਹਨਾਂ ਦਾ ਵੀ ਕੋਈ ਜਵਾਬ ਨਹੀਂ ਇਹ ਆਪਣੇ ਫਨ ਦੇ ਆਪੇ ਹੀ ਇਹਨੂੰ ਰੱਬ ਨੇ ਜਿਹੜੀ ਕਲਾ ਦਿੱਤੀ ਹੈ ਬੜੇ ਖੂਬਸੂਰਤ ਔਰ ਸਾਫ ਸੁਥਰੇ ਸੌਂਗ ਤੁਹਾਡੇ ਤੱਕ ਪਹੁੰਚਦੇ ਆ ਫਿਰ ਚੱਲ ਮੇਰਾ ਪਹੁੰਚੇ ਤੁਹਾਡਾ ਜਿਹੜਾ ਸੌਂਗ ਸੀ ਉਹ ਬਹੁਤ ਸੁਣਿਆ ਜਾਂਦਾ ਉਹਦੇ 'ਚ ਬਹੁਤ ਸਾਰੀ ਸੱਚਾਈ ਹੈ ਸ਼ੁਕਰੀਆ ਤੇ ਭਾਜੀ ਹੁਣੀ ਵੀ ਮਾਸ਼ਾਅੱਲਾ ਬਹੁਤ ਕਾਬਲ ਆਦਮੀ ਰਣਵੀਰ ਭਾਜੀ ਪਰਮਵੀਰ ਤੇ ਉਧਰ ਭਾਜੀ ਹੁਣੀ ਆਪਣੇ ਬੈਠੇ ਆ ਹਾਂਜੀ ਅਜੇਦੀਪ ਸਿੰਘ ਇਹ ਸਾਰੇ ਅਸੀਂ ਫਿਲਮ ਦੇ ਲੋਕ ਆ ਅਸੀਂ ਸ਼ੋਅਬੀਜ਼ ਜਿੰਨੀ ਵੀ ਹੁੰਦੀ ਹੈ ਇੱਕ ਫੈਮਿਲੀ ਹੁੰਦੀ ਹੈ ਇੱਕ ਆਪਸ 'ਚ ਬਰਾਦਰੀ ਹੁੰਦੀ ਭਾਈਚਾਰਾ ਹੁੰਦਾ
ਕੋਈ ਇੱਧਰ ਕੰਮ ਕਰਦਾ ਵਧੀਆ ਤੇ ਇੱਧਰ ਵਾਲਿਆਂ ਨੂੰ ਖੁਸ਼ੀ ਹੁੰਦੀ ਹੈ। ਨਹੀਂ ਇੰਨਾ ਭਾਈਚਾਰੇ ਦਾ ਮੈਨੂੰ ਕੋਈ ਨਾ ਖਾਸ ਫਾਇਦਾ ਨਹੀਂ ਹੋ ਰਿਹਾ ਕਿ ਮੈਂ ਤਾਂ ਇੱਥੇ ਫਿਰਦਾ ਵਾਂ ਕਿ ਕਿਸੇ ਨੇ ਕਿਹਾ ਹੋਵੇ ਵੀ ਯਾਰ ਤੂੰ ਫਿਲਮ 'ਚ ਲੰਘ ਹੀ ਜਾਏ ਐ ਨੂੰ ਤੇ ਅਸੀਂ ਘਰੇ ਬੈਠੇ ਆ। ਇੱਕ ਸ਼ੌਕ ਹੁੰਦਾ ਨਾ ਮਨ ਦੇ ਵਿੱਚ ਬੰਦੇ ਦੇ ਵੀ ਯਾਰ ਮੈਂ ਵੀ ਵੱਡੀ ਸਕਰੀਨ ਤੇ ਆਵਾਂ। ਨਹੀਂ ਇਹਨੇ ਇੱਕ ਵਾਰੀ ਡਾਇਰੈਕਟਰ ਨੂੰ ਕਿਹਾ ਭਾਜੀ ਕਿ ਮੈਂ ਫਿਲਮ 'ਚ ਆ ਸਕਦਾ, ਉਹ ਸ਼ਕਲ ਵੇਖ ਕੇ ਕਹਿੰਦਾ ਜੀ ਤੇਰਾ ਮੂੰਹ ਆ ਤੂੰ ਮੇਰੇ ਮਹੱਲੇ ਨਹੀਂ ਆ ਸਕਦਾ। ਨਹੀਂ ਬਹੁਤ ਵਧੀਆ ਸਾਡਾ ਭਰਾ, ਬਹੁਤ ਹੀ ਵਧੀਆ ਅੱਛਾ ਫਨਕਾਰ ਹੈ। ਔਰ ਮੈਂ ਤਾਂ ਉਸ ਦਿਨ ਕਹਿਤਾ ਸੀ ਭਾਈ ਤੁਹਾਨੂੰ ਜਿੱਥੇ ਹੋਟਲ 'ਚ ਮਿਲੇ ਹੋ ਜੇ ਆਪਾਂ ਇਕੱਠੇ ਕੰਮ ਕਰਾਂਗੇ ਫਿਲਮਾਂ 'ਚ। ਤੁਸੀਂ ਤਾਂ ਕਹਿਤਾ ਇਹ ਨਹੀਂ ਨਾ ਮੰਨਣ ਦੇ। ਮੈਂ ਤੁਹਾਨੂੰ ਭਾਜੀ ਸਟੋਰੀ ਤੇ ਤੁਸੀਂ ਵਿੱਚੋਂ ਨਿਕਲੇ ਹੋ, ਤੁਹਾਡੇ ਹੱਥ 'ਚ ਇੰਨੀਆਂ ਗੇਂਦਾਂ ਲੋਹਾ ਪੁਰਾਣੀਆਂ ਜੁੱਤੀਆਂ, ਤੁਸੀਂ ਸਿੱਧੇ ਕਬਾੜੀਏ ਦੀ ਦੁਕਾਨ ਤੇ ਗਏ ਹੋ ਉਹ ਤੋਲੋ ਦੁਸ਼ਮਣਾ। ਕਬਾੜੀਏ ਦੀ ਦੁਕਾਨ ਤੇ ਸਿੱਧਾ ਨਹਾਉਣਾ ਧੋਣਾ ਵੀ ਨਹੀਂ, ਉਹ ਪੈਸੇ ਦੇਗਾ ਤਾਂ ਉੱਚੋਂ ਢਾਉਣਾ ਤੂੰ। ਯਾਰ ਇਹ ਕਿਹੜਾ ਛਾੜ ਲੋਕੀ ਫੁੱਲਾਂ ਤੋਂ ਸ਼ੁਰੂ ਕਰਦੇ ਆ, ਕਿਤੇ ਝਰਨਿਆਂ ਤੋਂ ਨਦੀ ਤੋਂ ਸ਼ੁਰੂ ਕਰਦੇ ਨੇ ਦੇਵੇ ਜੋ ਚਾਵੇ ਪਾਈ ਚੱਲ ਤੂੰ ਪਾਣੀ ਆਸ ਦਾ ਫਲ ਮਾਲਕ ਲਾਵੇ ਸਿਦਕ ਹੋਵੇ ਕਰਤਾਰ ਤੇ ਦਿਲ ਕਦੇ ਨਹੀਂ ਟੈਂਦਾ ਜਿੱਥੇ ਮਾਲਕ ਰੱਖਦਾ ਏ ਰਹਿਣਾ ਪੈਂਦਾ ਜਿੱਥੇ ਮੌਲਾ ਰੱਖਦਾ ਏ ਰਹਿਣਾ ਪੈਂਦਾ ਦੇਸ ਹੋਵੇ ਪਰਦੇਸ ਹੋਵੇ ਉਹ ਬਾਂਹ ਨਹੀਂ ਛੱਡਦਾ ਦੁਨੀਆ ਬੂਹੇ ਪੇੜ ਦੀ ਉਹ ਰਸਤੇ ਕੱਢਦਾ ਤੇ ਚੋਰਾ ਕਾਤੋਂ ਸੋਹਣਿਆ ਤੇਰੇ ਦਿਲ ਨੂੰ ਰਹਿੰਦਾ ਵਾਹ ਵਾਹ ਜਿੱਥੇ ਮਾਲਕ ਰੱਖਦਾ ਏ ਰਹਿਣਾ ਪੈਂਦਾ ਜਿੱਥੇ ਮੌਲਾ ਰੱਖਦਾ ਏ ਰਹਿਣਾ ਪੈਂਦਾ। ਬਹੁਤ ਇਹ ਜਿਹੜੀ ਸਾਡੀ ਅਗਲੀ ਫਿਲਮ ਆਉਣੀ ਆ ਮੈਂ ਲੱਗ ਕਰਦਾ ਸਾਡੇ ਸਿੰਗਰ ਹੋਣਗੇ। ਮੈਂ ਇੰਨਾ ਕਿ ਤਾਂ ਕਹਿ ਹੀ ਸਕਦਾ ਸਾਡੇ ਵੱਲੋਂ। ਤੁਸੀਂ ਆਪਣੇ ਵੱਲੋਂ ਵੀ ਕਹਿ ਸਕਦੇ ਨਹੀਂ ਤੁਸੀਂ ਪ੍ਰੋਡਿਊਸਰ ਹੋ। ਮੇਰੇ ਪੈਸੇ ਲਵਾਓਗਾ ਜੀ। ਛੱਡੋ ਗੋਗਾ ਜੋ ਮੈਂ ਕਿਹਾ ਜੋ ਪ੍ਰੋਡਿਊਸਰ ਕਹਿੰਦਾ ਉਹ ਸਹਿਣਾ ਪੈਂਦਾ। ਤੇ ਬਾਕੀ ਜੀ ਸਾਨੂੰ ਸਾਰਿਆਂ ਨੂੰ ਸੱਦਾ ਜੀ ਅਮਰਿੰਦਰ ਗਿੱਲ ਭਾਜੀ ਤੇ ਬਾਕੀ ਵੀ ਜਿਹੜੇ ਆਪਣਾ ਬੱਬੂ ਕਾਟ ਵਾਲੇ ਹੀਰੋ ਐਮੀ ਵਿਰਕ ਭਾਜੀ ਔਰ ਜਿੰਨੇ ਵੀ ਆ ਬਹੁਤ ਵਧੀਆ ਕੰਮ ਕਰ ਰਹੇ ਆ ਜੀ। ਰੱਬ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਜੀ। ਇੱਧਰ ਪੰਜਾਬ 'ਚ ਤੁਹਾਨੂੰ ਬਹੁਤ ਪਸੰਦ। ਔਰ ਜਿਹੜੀ ਤੁਸੀਂ ਉਹ ਫਿਲਮ ਕੀ ਕੀਤਾ ਜਾਂਦਾ ਹਾਂਜੀ ਉਹ ਜਿਹੜੀ ਜਦੋਂ ਤੁਸੀਂ ਕਾਲਜ ਦੇ ਅੱਗੇ ਬਹਿੰਦੇ ਹੋ ਤੇ ਉਹ ਭਾਈ ਵੀ ਤੁਹਾਨੂੰ ਵਾਂਝਾ ਕੋਲੇ ਓਏ ਉਹ ਮੈਂ ਡੈਡੀ ਨੂੰ ਕਹਿੰਦਾ ਰਹਿਣਾ ਡੈਡੀ ਓਏ। ਬਹੁਤ ਚੰਗਾ ਲੱਗਦਾ ਜਦੋਂ ਥੈਂਕ ਯੂ ਸੋ ਮਚ ਭਾਜੀ। ਬਹੁਤ ਹਲਵਾਈ ਬਣੇ ਆ ਭਾਈ ਯਾਰ ਉਹ ਬਹੁਤ ਅੱਛਾ ਜੀ। ਅਨਮੋਲ ਭਾਜੀ ਬਹੁਤ ਅੱਛਾ ਤੁਹਾਡਾ ਉਹ ਕਿਰਦਾਰ ਹੈ ਔਰ ਬਹੁਤ ਪਸੰਦ ਕੀਤਾ ਗਿਆ ਸਾਡੇ। ਬਾਕੀ ਉਹਦਾ ਟੋਨ ਟੈਂਪੋ ਹੀ ਐਡਾ ਅੱਛਾ ਰੱਖਿਆ ਇਹਨਾਂ ਨੇ। ਮੇਰਾ ਫੇਵਰਟ ਭਾਜੀ ਉਹ ਹੈ ਗੋਲ ਕੋਨੀਆ ਗੋਲ ਕੁੱਟ ਨਹੀਂ ਸੀ ਨਾ ਉਹ ਦੂਜੀ ਚ ਜਿਹੜੀ ਉਹ ਵੇਖ ਬਰਾਤਾ ਚੱਲੀ ਉਹ ਸਾਰਾ ਵਧੀਆ ਸਾਡਾ ਬਹੁਤ ਵਧੀਆ ਆ ਜਦੋਂ ਜਗਰਾਤੇ ਵਾਲਾ ਉਹ ਸੋਹਣੇ ਜਿਹਦੇ ਚ ਬਿੱਲੂ ਢਿੱਲੋਂ ਭਾਜੀ ਭਾਜੀ ਡਰਾਈਵਰ ਉਹਦੀ ਤੋਂ ਨਟੰਕੀ ਦਾ ਵੀ ਇੱਕ ਸੀਨ ਸੀਗਾ ਬੜਾ ਅੱਛਾ। ਜਗਰਾਤੇ ਵਾਲਾ ਸੀ ਮੋਰ ਬਣਦੇ ਆ ਹਾਂ ਬਹੁਤ ਅੱਛਾ। ਸਰਦਾਰ ਮੁਹੰਮਦ ਦੇ ਵਿੱਚ ਵੀ ਬੜਾ ਸਟਰੋਂਗ ਹਾਂ ਜੀ ਔਰ ਖਾਸ ਕਰ ਜਿਹੜਾ ਇੱਥੋਂ ਬੁੱਲੇ ਜਾਂ ਇੱਥੋਂ ਦਾ ਬੋਲਿਆ ਉਹ ਵੀ ਕਮਾਲ ਹੈ। ਤੇ ਉਹ ਵੀਰ ਸਿੰਘ ਹੁਣੀ ਤੇ ਚਲੋ ਵੱਡੇ ਕਲਾਕਾਰ ਆ। ਤੁਹਾਨੂੰ ਵੀ ਬਿਮਾਰੀ ਆ ਥੋੜੀ ਜਿਹੀ ਗਾਉਣ ਦੀ। ਇਹਨੇ ਕਿ ਇੱਕ ਸ਼ੌਕ ਆ ਮੇਰੇ ਕਹਿਣ ਦਾ। ਅਜੇ ਠੀਕ ਨਹੀਂ ਹੋਏ ਭਾਜੀ ਬਹੁਤ ਏਡਾ ਵਧੀਆ ਗਾਉਂਦੇ ਆ। ਦੇਖਿਆ ਨਹੀਂ ਉਹ ਹਾਂ ਨਹੀਂ ਉਹ ਤਾਂ ਬਿਹਤਰੀਨ ਬੈਂਚ ਤੇ ਕਿੱਡਾ ਸੋਹਣਾ ਗਾਇਆ। ਚੌਥੇ ਕਾਲੇ ਦੇ ਲੈ ਜਾਂਦੇ ਗਾਣੇ। ਬਾਜੀ ਇੱਥੇ ਵੀ ਸੋਹਣਾ ਗਾ ਸਕਦੇ ਨੇ, ਕੋਈ ਜ਼ਰੂਰੀ ਨਹੀਂ ਕਿ ਉੱਤੇ ਸਟੇਜ ਤੇ ਚੜਾ ਕੇ ਗਾਉਂਦੇ ਆ। ਕਲਾਕਾਰ ਨੂੰ ਸੁਰ 'ਚ ਹੋਣਾ ਚਾਹੀਦਾ। ਵਾਹ ਸੁਰ 'ਚ ਕਿਉਂਕਿ ਕਾਮੇਡੀ ਵੀ ਸੁਰ 'ਚ ਹੈ, ਸ਼ਾਇਰੀ ਵੀ ਸੁਰ 'ਚ ਹੈ, ਤੇ ਉਹਦੇ ਗੀਤ ਵੀ ਫਿਰ ਸੁਰ 'ਚ ਹੀ ਗਾਉਣੇ ਪੈਂਦੇ। ਤੇ ਕੋਈ ਦੋ ਬੋਲ ਤੁਸੀਂ ਫਿਰ ਮੈਂ ਪ੍ਰੋਡਿਊਸਰ ਸਾਹਿਬ ਨੂੰ ਵੀ ਰਿਕੁਐਸਟ ਕਰਾਂਗਾ। ਇਹ ਪ੍ਰੋਡਿਊਸਰ ਐਡਵਾਂਸ ਲੈ ਕੇ ਮਿਲਣਗੇ। ਮੈਂ ਫਿਲਮ ਦਾ ਐਲਾਨ ਕਰਦਾ ਜੀ ਅੱਜ ਜਿਹਦੀ ਗੋਗਾ ਹੋਊਗਾ
ਵਾਹ 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 ਮੈਂ ਫਿਲਮ ਨਹੀਂ ਬਣਾਉਣੀ। ਫਿਲਮ ਦਾ ਨਹੀਂ ਕਿ ਉਹਦੀ ਸਟੋਰੀ ਆ, ਇੱਕ ਪ੍ਰੋਡਿਊਸਰ ਆ, ਉਹ ਮੈਨੂੰ ਸੁਣਾਈ ਸੀ ਇਹਨਾਂ ਨੇ। ਨਹੀਂ ਨਾ ਇੱਕ ਪ੍ਰੋਡਿਊਸਰ ਆ, ਉਹ ਸਾਰਾ ਕੁਝ ਆਪਣਾ ਨਾ ਗਵਾ ਚੁੱਕਿਆ ਵਾ ਆਏ ਆਏ ਤੇ ਉਹ ਲਾਸਟ ਜਾ ਰਿਹਾ ਵਾ। ਉਹ ਫਿਰ ਉਹਨੇ ਦੂਰ ਪੈਸੇ ਇਕੱਠੇ ਕੁੱਠੇ ਕਰਕੇ ਦੁਬਾਰਾ ਉਹਨੇ ਫਿਲਮ ਦਾ ਨਾਮ ਰੱਖਿਆ ਮੈਂ ਫਿਲਮ ਨਹੀਂ ਬਣਾਉਣੀ। ਕੋਈ ਡਿਸਕਸ ਨਹੀਂ ਗਿਆ। ਭਾਜੀ ਪੈਸੇ ਮੰਗਣ ਦੀ ਤੁਹਾਡਾ ਚਿਹਰਾ ਵਧੀਆ। ਹਾਂ ਜੀ ਹੁਣ ਮੈਂ ਕਹਿ ਤਾਂ ਰਿਹਾ, ਹੁਣ ਦੱਸੋ ਕਿੱਦਾਂ ਕਹਿਣਾ ਆ ਗਿਆ। ਜੀ ਮੈਂ ਵੀ ਥੋੜਾ ਜਿਹਾ ਸੁਣਾ ਦਿੰਦਾ ਸੁਣਾਓ ਜੀ। ਅੱਛਾ ਪ੍ਰੋਫੈਸ਼ਨਲ ਤਰੀ ਅਸੀਂ ਵੀ ਆਪਣੇ ਸ਼ੌਕ ਲਈ ਕਿਤੇ ਦਾਲ ਦਗਾ ਨ ਕਰੀਏ ਉਸ ਜਗ੍ਹਾ ਜਿੱਥੇ ਪ੍ਰੀਤ ਲਾਉਣੇ ਦੀ ਨੀਤ ਹੋਵੇ। ਸੋਹਣਾ ਵੇਖ ਕੇ ਯਾਰੀ ਬੇਸ਼ੱਕ ਲਾਏ ਭਾਵੇਂ ਉੱਚ ਹੋਵੇ ਭਾਵੇਂ ਨੀਚ ਹੋਵੇ। ਵਾਹ ਪਹਿਲੇ ਆਪਣੇ ਦਿਲ ਨੂੰ ਸਾਫ਼ ਕਰੀਏ ਉਹ ਭਾਵੇਂ ਅਗਲੇ ਦੀ ਨੀਤ ਬਦਨੀਤ ਹੋਵੇ। ਹੈਦਰ ਸ਼ਾਬੀਆਂ ਯਾਰੀ ਤਾਂ ਲਾਏ ਜੇਕਰ ਤੋੜ ਨਿਭਾਉਣੇ ਦੀ ਨੀਤ। ਆ ਤੁਹਾਡੇ ਲਈ ਸ਼ੇਰ ਆ ਜੀ। ਜੀ ਕੋਈ ਬਾਜਰੇ ਕੱਢ ਮਾਇਆ ਕਿ ਉਂਝ ਭਾਵੇਂ ਲੜਾਈ ਰੋ ਇੱਕ ਸ਼ਹਿਰ ਨਾ ਛੱਡ ਮਾਇਆ ਰੁੱਲ ਜਾਵੇਗਾ ਇੱਥੇ ਰੁੱਲ ਮੋਏ ਲਖਾਂ ਤੂੰ ਵੀ ਰੁੱਲ ਜਾਵੇਗਾ। ਬਹੁਤਾ ਪਿਆਰ ਨਾ ਕਰੀ ਨਹੀਂ ਤੇ ਰੁੱਲ ਜਾਵੇਗਾ। ਜਦੋਂ ਅਸੀਂ ਇੱਕ ਦੂਜੇ ਤੋਂ ਦੂਰ ਹੁੰਦੇ ਹਾਂ ਫਿਰ ਬਹੁਤੀ ਯਾਦ ਆਉਂਦੀ ਹੈ। ਜਦੋਂ ਮੇਰੇ ਕੋਲੋਂ ਚੰਨਾ ਫਰਾਰ ਹੋਵੇਗਾ ਤੇਰਾ ਅੱਗੇ ਨਾਲੋਂ ਬਹੁਤਾ ਸਾਰਾ ਪਿਆਰ ਹੋਵੇਗਾ। ਵਾਹ ਜੀ। ਜਦੋਂ ਤੇਰੇ ਕੋਲੋਂ ਚੰਨਾ ਫਰਾਰ ਹੋਵੇਗਾ ਤੇਰਾ ਅੱਗੇ ਨਾਲੋਂ ਬਹੁਤਾ ਸਾਰਾ ਪਿਆਰ ਹੋਵੇਗਾ। ਐਵੇਂ ਗਲੀਆਂ ਦੇ ਕੱਖਾਂ ਵਾਂਗੂ ਰੁੱਲ ਜਾਵੇਗਾ। ਬਹੁਤਾ ਪਿਆਰ ਨਾ ਕਰੀ ਨਹੀਂ ਤੇ ਰੁੱਲ ਜਾਵੇਗਾ। ਅੱਛਾ ਜੀ ਬੜਾ ਇਹਨੂੰ ਕੈਮ ਕਰਨ ਦਾ ਵੀ ਬਹੁਤ ਲੋ ਜੀ ਹੁਣ ਕਹਿਣ ਦੀ ਗੱਲ ਨਹੀਂ ਹੈ। ਉਹ ਚਾਲ ਹੈ ਉਹ ਮੈਂ ਪ੍ਰਾਹੁਣਿਆਂ ਦੇ ਸਾਹਮਣੇ ਹੀ ਕਹੀ ਜਾਣਾ। ਇਹ ਤੁਹਾਡਾ ਪੋਜੀਸ਼ਨ ਟੈਬ ਹੋ ਗਿਆ ਮੇਰੇ ਸਾਹਮਣੇ ਹੁਣ ਤੇ ਅਗਲੇ ਜਿਹੜੀ ਫਿਲਮ ਅਸੀਂ ਬਣਾ ਰਹੇ ਹਾਂ ਤੇ ਪ੍ਰੋਡਿਊਸਰ ਸਾਹਿਬ ਨੂੰ ਵੀ ਤੁਹਾਡਾ ਗਾਣਾ ਚੰਗਾ ਲੱਗਿਆ ਜੀ। ਮੈਂ ਫਿਲਮ ਨਹੀਂ ਬਣਾਉਣੀ। ਵਧੀਆ ਨਾਮ ਮੈਂ ਤਾਂ ਦੱਸ ਕੇ ਹਟਿਆ ਤੇ ਉਹ ਇੱਕ ਐਵੇਂ ਨਾਮ ਆ ਲੇਕਿਨ ਫਿਲਮ ਦਾ ਟਾਈਟਲ ਇਹੀ ਹੋਊਗਾ। ਤੇ ਪ੍ਰੋਡਿਊਸਰ ਸਾਹਿਬ ਤੁਸੀਂ ਹੁਣ ਕੀ ਕਹਿੰਦੇ ਹੋ ਵੀ ਅੱਗੇ ਫਿਊਚਰ ਮੇਰੇ ਬਾਰੇ ਕੀ ਦੇ